हरदीप पुरी ते वो सिर ढक के बैठा है मोदी। और उन्हें हरदीप पुरी ने कहा कि जी साडे फैमिली दे विच 10वें पातशाह गुरु गोबिंद सिंह साहब ते खालसे दी माता साहिब कौर उन्हां दे जोड़े ने। और उस तो अगले दिन फिर तरलोचन सिंह जिहड़ा एक होर दलाल, वैसे दलाल नालों अखीरला लल्ला लाल हो तो ठीक लफज बनता है इन्हां दे लई, उन्हें कहा कि जी ओहो ये तो बहुत कीमती जिहड़ी चीज़ वस्तु है, ये तो पटना साहब सुशोभित होनी चाहिए कि 10वें पातशाह दे नाल संबंधित ਜਿਹੜਾ ਇਤਿਹਾਸ ਜਿੰਨਾ ਅਸੀਂ ਜਾਣਦੇ ਹਾਂ। ਇਹ 78 ਸਾਲ 80 ਸਾਲ ਇਹ ਟੱਬਰ ਕਿੱਥੇ ਸੁੱਤਾ ਹੋਇਆ ਸੀ ਕਿ ਵੀ ਐਸਾ ਇਹਨਾਂ ਪੁਰੀਆਂ ਨੇ ਕਿਹੜਾ ਮਾਰਕਾ ਮਾਰਿਆ ਹੋਇਆ ਕਿ 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਕੋਈ ਜਿਹੜਾ ਉਹ ਜੁੱਤੀਆਂ ਤੇ ਆਪਣੇ ਗੁਰੂ ਕੇ ਮਹਿਲ ਦੀਆਂ ਜੁੱਤੀਆਂ ਵੀ ਇਹਨਾਂ ਨੂੰ ਭੇਟ ਕਰਤੀਆਂ। ਜੇ ਮੰਨ ਲਓ ਇਹ ਆਏ ਤਾਂ ਪਾਕਿਸਤਾਨ ਤੋਂ ਹੁਣ ਇਹਨੇ ਲਹਿੰਦੇ ਪੰਜਾਬ ਤੋਂ ਵੀ 78-79 ਸਾਲ ਇਹਨਾਂ ਨੇ ਘਰ ਦੇ ਟੈਚੀ ਦੇ ਵਿੱਚ ਜੁੱਤੀਆਂ ਰੱਖੀਆਂ ਹੋਈਆਂ ਸੀ, ਕਿੱਥੇ ਸੁਸ਼ੋਭਿਤ ਕੀਤੀਆਂ। ਜੇ ਇੰਨੀ ਵੱਡੀ ਗਿਫਟ ਇਹਨਾਂ ਦੇ ਕੋਲ ਸੀ ਤੇ ਇਹ ਪੰਥ ਨੂੰ ਪਤਾ ਹੁੰਦਾ ਜਾਂ ਇਹ ਹੁਣ ਇੱਕ ਨਵੀਂ ਨਟੰਕੀ ਇਸ ਮੌਕੇ ਦੇ ਉੱਤੇ ਕਰਨ ਦੀ ਕੀ ਲੋੜ ਹੈ। ਫਿਰ ਉਹਨੇ ਕਿਹਾ ਜੀ ਅਸੀਂ ਪੁਰਾਤਤਵ ਵਿਭਾਗ ਤੋਂ ਤੇ ਦੂਸਰਿਆਂ ਤੋਂ ਇਹ ਟੈਸਟ ਕਰਾ ਲਿਆ ਵੀ ਇਹ ਜਿਹੜੇ ਨੇ ਇਹ 300 ਸਾਲ ਪੁਰਾਣੇ ਨੇ। ਗੁਰੂ ਸਾਹਿਬ ਦੇ ਪੈਰ ਦਾ ਸਾਈਜ਼ 11 ਨੰਬਰ ਹੈ, ਮਾਤਾ ਸਾਹਿਬ ਕੌਰ ਦਾ 9 ਨੰਬਰ ਹੈ। ਤੁਸੀਂ ਇਹਨਾਂ ਦਾ ਫਰਾਡ, ਇਹਨਾਂ ਦੀ ਨੋਟੰਕੀ ਕਿਤੇ ਵੀ, ਔਰ ਇਹ ਸਿਰਫ ਤੇ ਸਿਰਫ ਇਹ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਇਹ ਖੇਡ ਰਹੇ ਨੇ। ਵੀਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਡਵਾਂਸ ਸੈਕਸ਼ਨ 'ਚ ਕਿ ਦਰਾਵੜ ਮੂਲ ਦੇ ਭਾਰਤੀ ਸੁਪਰੀਮ ਕੋਰਟ ਦੇ ਵਕੀਲ ਸਰਦਾਰ ਜੀਵਨ ਸਿੰਘ ਨੂੰ ਏਅਰਪੋਰਟ ਸਟਾਫ ਵੱਲੋਂ ਕਿਵੇਂ ਬੇਇੱਜ਼ਤ ਕੀਤਾ ਗਿਆ, ਇਸ ਦਾ ਬਿਆਨੀਆ ਉਹਨਾਂ ਨੇ ਖੁਦ ਹੀ ਕੀਤਾ। ਔਰ ਦੂਸਰੇ ਪਾਸੇ RSS ਦੇ ਹੱਥ ਟੋਕੇ ਮੋਦੀ ਦੇ ਵਜ਼ੀਰ ਹਰਦੀਪ ਸਿੰਘ ਪੁਰੀ ਵੱਲੋਂ 10ਵੇਂ ਪਾਤਸ਼ਾਹ ਤੇ ਮਾਤਾ ਸਾਹਿਬ ਕੌਰ ਦੇ ਜੋੜੇ ਉਹਨਾਂ ਕੋਲ ਹੋਣ ਦੀ ਜਿਹੜੀ ਨੋਟੰਕੀ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਟੀਆਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਕਾਫੀ ਸਮੇਂ ਤੋਂ ਇੱਕ ਸਿੱਖ ਵਕੀਲ ਸਰਦਾਰ ਜੀਵਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂ ਜੀਵਨ ਕੁਮਾਰ ਸੀ, ਇਹ ਤਮਿਲਨਾਡੂ ਨਾਲ ਇਹਨਾਂ ਦਾ ਸੰਬੰਧ ਹੈ, ਦਰਾਵੜ ਮੂਲ ਦੇ ਨੇ, ਸੁਪਰੀਮ ਕੋਰਟ ਦੇ ਵਕੀਲ ਨੇ ਔਰ ਨੈਸ਼ਨਲ ਪ੍ਰੈਜ਼ੀਡੈਂਟ ਨੇ ਬਹੁਜਨ ਦਰਾਵੜ ਪਾਰਟੀ ਦੇ। ਔਰ ਪੰਜਾਬ ਦੇ ਵਿੱਚ ਵੀ ਇਹਨਾਂ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਕਿਸੇ ਹਲਕੇ ਤੋਂ ਚੋਣ ਵੀ ਲੜੀ, ਕਿਉਂਕਿ ਇਹ ਇੱਕ ਵੱਡੀ ਮੂਵਮੈਂਟ ਜਿਹੜੀ ਕਿ ਤਮਿਲਨਾਡੂ ਦੇ ਵਿੱਚ ਇਹ ਚਲਾ ਰਹੇ ਨੇ। ਔਰ ਦਰਾਵੜ ਮੂਲ ਦੇ ਜਿਨ੍ਹਾਂ ਨੂੰ ਇੰਡੀਅਨ ਸੁਸਾਇਟੀ ਨੇ ਉੱਥੇ ਵੀ ਸ਼ੂਦਰ ਬਣਾਇਆ ਹੋਇਆ, ਨਾਰਥ ਨਾਲੋਂ ਵੀ ਬਦਤਰ ਹੈ ਜਿਹੜਾ ਕਾਸਟ ਸਿਸਟਮ ਸਾਊਥ 'ਚ ਹੈ। ਔਰ ਇਹ ਜਿਨ੍ਹਾਂ ਨੂੰ ਫਖਰ ਹੈ ਆਪਣੇ ਸਿੱਖ ਧਰਮ ਦੇ ਉੱਤੇ, ਔਰ ਪੂਰੇ ਜਿਵੇਂ ਮਨੋਜ ਸਿੰਘ ਦੂਹਨ ਜਾਟ ਭਾਈਚਾਰੇ ਦੇ ਵਿੱਚ ਸਿੱਖੀ ਪ੍ਰਤੀ ਅਵੇਅਰਨੈਸ ਫੈਲਾ ਰਹੇ ਨੇ, ਇਸ ਤਰ੍ਹਾਂ ਸਰ ਜੀਵਨ ਸਿੰਘ ਤਮਿਲਨਾਡੂ ਦੇ ਵਿੱਚ ਦਰਾਵੜ ਜਿਹੜੇ ਮੂਲ ਦੇ ਔਰ ਖ਼ਾਸ ਤੌਰ 'ਤੇ ਜਿਹੜੇ ਜਿਨ੍ਹਾਂ ਨੂੰ ਦਲਿਤ ਬਣਾਇਆ ਹੋਇਆ, ਉਹਨਾਂ ਦੇ ਵਿੱਚ ਉਹਨਾਂ ਨੇ ਸਿੱਖੀ ਲਹਿਰ ਕਾਫੀ ਪ੍ਰਚੰਡ ਕੀਤੀ ਹੋਈ ਹੈ। ਮੇਰੇ WhatsApp ਗਰੁੱਪ ਦੇ ਵਿੱਚ ਵੀ ਨੇ, ਅਕਸਰ ਉਹਨਾਂ ਦਾ ਕੁਛ ਨਾ ਕੁਛ ਮੈਸੇਜ ਵੀ ਹੁੰਦਾ। ਅੱਜ ਉਹਨਾਂ ਦੀ ਇੱਕ ਲੈਟਰ ਜਿਹੜੀ ਸ਼ਾਇਦ ਬਾਕੀ ਵੀ ਸਾਰੇ ਗਰੁੱਪਾਂ 'ਚ ਹੋਏਗੀ, ਔਰ ਉਹਦੇ 'ਚ ਉਹਨਾਂ ਨੇ ਆਪਣੀ ਕਹਾਣੀ ਇਹ ਦਿੱਤੀ ਹੈ। ਮੈਂ ਉਸ ਨੂੰ ਅੰਗਰੇਜ਼ੀ ਨਹੀਂ ਪੜ੍ਹਾਂਗਾ, ਉਸ ਦਾ ਹੀ ਪੰਜਾਬੀ ਦੇ ਵਿੱਚ ਹੀ ਜਿਹੜਾ ਅਨੁਵਾਦ ਕਰਾਂਗਾ। ਉਹਨਾਂ ਨੇ ਕਿਹਾ ਵੀ ਅੱਜ ਨਵੀਂ ਦਿੱਲੀ ਏਅਰਪੋਰਟ 'ਤੇ 24 ਤਰੀਕ ਨੂੰ 7:45 ਤੋਂ 8:30 ਦੇ ਵਿਚਾਲੇ ਮੇਰੇ ਨਾਲ ਬਹੁਤ ਹਿਊਮਿਲੇਟਿੰਗ ਵਰਤਾਰਾ ਕੀਤਾ ਗਿਆ ਏਅਰ ਇੰਡੀਆ ਇੰਟਰਨੈਸ਼ਨਲ ਕਾਊਂਟਰ ਨੰਬਰ 5 ਦੇ ਉੱਤੇ, ਜਦੋਂ ਕਿ ਮੈਂ ਸਿੰਗਾਪੁਰ ਜਾਣ ਦੇ ਲਈ ਆਪਣੀ ਫਲਾਈਟ ਦਾ ਲੈਣੀ ਸੀ। ਮੈਂ ਆਪਣਾ ਪਾਸਪੋਰਟ ਜਿਹੜੇ ਗਰਾਊਂਡ ਸਟਾਫ ਮੈਂਬਰ ਮਿਸਿਸ ਸਤੂਤੀ, ਜਿਹਨੇ ਆਪਣਾ ID ਕਾਰਡ ਨਹੀਂ ਸੀ ਪਹਿਨਿਆ ਹੋਇਆ, ਉਹਨੂੰ ਦਿੱਤਾ ਅਤੇ ਉਸਨੇ ਬੜੇ ਓਫੈਂਸਿਵ ਜਿਹੜੇ ਭੜਕਾਊ ਕਿਸਮ ਦੇ ਕਾਮੈਂਟ ਕੀਤੇ ਔਰ ਸਵਾਲ ਪੁੱਛੇ। ਉਹਨਾਂ ਨੇ ਇਹ ਕਿਹਾ ਕਿ ਵੀ ਕੀ ਮੇਰਾ ਜਿਹੜਾ ਪਾਸਪੋਰਟ ਦੇ ਉੱਤੇ ਫੇਸ ਹੈ ਉਹ ਮਿਲਦਾ ਨਹੀਂ ਹੈ ਮੇਰੇ ਨਾਲ। ਫਿਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਐਡਰੈਸ ਤਮਿਲਨਾਡੂ ਦਾ ਹੈ, ਪਰ ਤੁਸੀਂ ਸਿੱਖ ਪੱਗ ਕਿਉਂ ਬੰਨੀ ਹੋਈ ਹੈ। ਉਹਦੇ 'ਤੇ ਉਹਨਾਂ ਨੇ ਆਪਣੀ ਇਲੈਕਸ਼ਨ ID ਕਾਰਡ ਦਿੱਤਾ ਐਡੀਸ਼ਨਲ ਇਨਫੋਰਮੇਸ਼ਨ ਦੇ ਲਈ। ਔਰ ਇੰਸਟੈਡ ਕਿ ਵੀ ਉਹ ਮੈਟਰ ਨੂੰ ਰਿਜ਼ੋਲਵ ਕਰਦੀ, ਉਹਨੇ ਫਰਦਰ ਇਸ ਨੂੰ ਹੋਰ ਸ਼ੱਕ ਦੀ ਨਿਗਾਹ ਨਾਲ ਦੇਖਿਆ। ਫਿਰ ਉਸ ਤੋਂ ਫੌਰਨ ਬਾਅਦ ਇੱਕ ਹੋਰ ਏਅਰ ਇੰਡੀਆ ਦਾ ਆਫਿਸ ਇੰਚਾਰਜ ਮਿਸਟਰ ਮੁਕੇਸ਼ ਵੀ ਆ ਗਿਆ ਔਰ ਸਾਰੇ ਪੈਸੇਂਜਰਸ ਦੇ ਸਾਹਮਣੇ ਜਿਹੜੇ 100 ਦੇ ਕਰੀਬ ਉੱਥੇ ਹੋਰ ਮੁਸਾਫਰ ਸਨ, ਉਹਨਾਂ ਨੇ ਮੈਨੂੰ ਬਹੁਤ ਸਾਰੇ ਹਿਊਮਿਲੇਟਿੰਗ ਔਰ ਡਿਸਕ੍ਰਿਮੀਨੇਟਰੀ ਸਵਾਲ ਪੁੱਛਣੇ ਸ਼ੁਰੂ ਕੀਤੇ ਕਿ ਭਈ ਤੂੰ ਸਿੰਗਾਪੁਰ ਕਿਉਂ ਜਾ ਰਿਹਾ, ਤੇਰੇ ਕੋਲ ਕਿੰਨੇ ਪੈਸੇ ਨੇ ਇਨ ਹੈਂਡ,
ਆਪਣੇ ਬੈਂਕ ਅਕਾਊਂਟ ਦੀਆਂ ਡਿਟੇਲ ਦਿਖਾ, ਤੂੰ ਪੱਗ ਕਿਉਂ ਬੰਨੀ ਹੋਈ ਹੈ, ਤੂੰ ਕਾਲਾ ਕਿਉਂ ਹੈ, ਔਰ ਫਰੋਮ ਵਿਚ ਕਾਸਟ ਡਿਡ ਯੂ ਬਿਕਮ ਏ ਸਿੱਖ, ਕਿ ਵੀ ਕਿਹੜੀ ਜ਼ਾਤ ਤੋਂ ਤੂੰ ਸਿੱਖ ਬਣਿਆ। ਉਹਨਾਂ ਨੇ ਕਿਹਾ ਵੀ ਮੈਂ ਬੜੇ ਕਾਮਲੀ ਸ਼ਾਂਤ ਰਹਿ ਕੇ ਔਰ ਬੜੀ ਪੇਸ਼ੈਂਟਲੀ ਉਹਨਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ, ਇਹਦੇ ਬਾਵਜੂਦ ਕਿ ਉਹ ਬੜੇ ਅਫੈਂਸਿਵ ਢੰਗ ਨਾਲ ਪੁੱਛ ਰਹੇ ਸੀ। ਪਰ ਇਹਦੇ ਬਾਵਜੂਦ ਕਿ ਉਹ ਆਪਣਾ ਬਿਹੇਵ ਸੁਧਾਰਦੇ, ਉਸਨੇ ਸਟਾਫ ਨੇ ਇਹ ਕਿਹਾ ਕਿ ਉਹ ਮੈਨੂੰ ਬੋਰਡਿੰਗ ਪਾਸ ਇਸ਼ੂ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਫਿਰ ਮੈਂ ਉਹਨਾਂ ਨੂੰ ਇਹ ਰਿਮਾਈਂਡ ਕਰਵਾਇਆ ਕਿ ਮੈਂ ਸੁਪਰੀਮ ਕੋਰਟ ਦਾ ਪ੍ਰੈਕਟਿਸਿੰਗ ਵਕੀਲ ਹੈ, ਮੈਂ ਪੂਰੀ ਤਰ੍ਹਾਂ ਅਵੇਅਰ ਹਾਂ ਕਿ ਮੇਰੇ ਹੱਕ ਕੀ ਨੇ। ਕੋਈ 에ਅਰਲਾਈਨ ਦਾ ਗਰਾਊਂਡ ਸਟਾਫ ਦੇ ਕੋਲ ਲੀਗਲ ਅਥਾਰਟੀ ਨਹੀਂ ਹੈ ਕਿ ਉਹ ਮੇਰੇ ਧਰਮ, ਮੇਰੀ ਜ਼ਾਤ ਜਾਂ ਮੇਰੀ ਪਛਾਣ ਜਾਂ ਮੇਰੇ ਫਾਈਨੈਂਸ਼ੀਅਲ ਸਟੇਟਸ ਬਾਰੇ ਮੈਨੂੰ ਸਵਾਲ ਕਰੇ। ਇਹ ਤੁਹਾਡੇ ਸਾਰੇ ਸਵਾਲ ਬੇਤੁਕੇ ਸੀ, ਪਰ ਇਹ ਡਿਸਕ੍ਰਿਮੀਨੇਟਰੀ ਵਾਇਲੈਂਸ ਵੀ ਹੈ ਮੇਰੀ ਡਿਗਨਿਟੀ ਨੂੰ, ਔਰ ਇੱਕ ਕਲੀਅਰ ਬ੍ਰੀਚ ਹੈ ਜਿਹੜਾ ਫੰਡਾਮੈਂਟਲ ਰਾਈਟ ਆਰਟੀਕਲ 14 ਔਰ 15, 19 ਔਰ 21 ਜਿਹੜਾ ਭਾਰਤੀ ਕਨਸਟੀਟਿਊਸ਼ਨ ਨੇ ਦਿੱਤਾ ਹੈ। ਕਿ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਵਕੀਲ, ਇਹ ਤਾਂ ਘੜੀਸੇਗਾ ਦੂਜਾ, ਓਨਲੀ ਆਫਟਰ ਆਈ ਸਟਰੋਂਗਲੀ ਅਸਰਟਡ ਮਾਈ ਰਾਈਟਸ ਐਂਡ ਕੰਡੈਮਡ देयर ਕੰਡਕਟ ਡਿਡ ਦੇ ਰਿਲੈਕਟੈਂਟਲੀ ਇਸ਼ੂ ਮੀ ਦਾ ਬੋਰਡਿੰਗ ਪਾਸ। ਉਹਨਾਂ ਨੇ ਲੋ ਜੀ ਲੋ, ਪਰ ਉਹਨਾਂ ਨੇ ਕਿਹਾ ਵੀ ਉਦੋਂ ਤੱਕ ਮੇਰਾ ਜਿਹੜਾ ਡਿਗਨਿਟੀ ਹੈ ਉਸ ਨੂੰ, ਮੇਰੇ ਸਵੈਮਾਨ ਨੂੰ ਉਹਨਾਂ ਨੇ ਹਰਟ ਕੀਤਾ ਸੀ। ਔਰ ਇਹ ਸਿਰਫ ਇੰਡੀਵਿਜੂਅਲ ਮਿਸਕੰਡਕਟ ਦੀ ਨਹੀਂ ਹੈ, ਪਰ ਇਹ ਸਿਸਟਮੈਟਿਕ ਫੇਲਿਅਰ ਹੈ 에ਅਰ ਇੰਡੀਆ 'ਚ ਕਿ ਉਹਨਾਂ ਨੇ ਆਪਣੇ ਸਟਾਫ ਨੂੰ ਇਹ ਟ੍ਰੇਨਡ ਹੀ ਨਹੀਂ ਕੀਤਾ ਹੋਇਆ ਕਿ ਉਹਨਾਂ ਨੇ ਪੈਸੇਂਜਰਸ ਦੇ ਹੱਕ ਕਿਵੇਂ ਉਹਨਾਂ ਨੂੰ ਦੇਣੇ ਨੇ, ਉਹਨਾਂ ਨੂੰ ਕਿਵੇਂ ਟਰੀਟ ਕਰਨਾ। ਜਦੋਂ ਮੈਂ ਭਾਰਤ ਵਾਪਸ ਆਇਆ, ਜਦੋਂ ਮੈਂ ਆਫਟਰ ਆਈ ਰਿਟਰਨ ਟੂ ਇੰਡੀਆ, ਅਜੇ ਉਹ ਸਿੰਗਾਪੁਰ 'ਚ ਵੀ ਸ਼ਾਇਦ ਉਹਨਾਂ ਨੇ ਲਿਖਿਆ, ਉਹਨੇ ਕਿਹਾ ਵੀ ਮੈਂ ਸਟ੍ਰਿਕਟ ਲੀਗਲ ਪ੍ਰੋਸੀਡਿੰਗ ਜਿਹੜੀਆਂ ਨੇ 에ਅਰ ਇੰਡੀਆ ਦੇ ਖਿਲਾਫ ਔਰ ਉਹਨਾਂ ਦੇ ਅਧਿਕਾਰੀਆਂ ਦੇ ਖਿਲਾਫ ਜਿਨ੍ਹਾਂ ਨੇ ਇਹ ਕੀਤਾ, ਉਹਨਾਂ ਨੂੰ ਮੈਂ ਕ੍ਰਿਮੀਨਲ ਲਾਅ ਦੇ ਥੱਲੇ ਘੜੀਸਾਂਗਾ। ਔਰ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਇਹ ਬੇਸਡ ਔਨ ਰਿਲੀਜਨ ਹੈ, ਕਾਸਟ ਹੈ ਔਰ ਅਪੀਅਰੈਂਸ ਤੋਂ ਹੈ, ਵਾਇਲੇਸ਼ਨ ਹੈ ਕਨਸਟੀਟਿਊਸ਼ਨਲ ਰਾਈਟ ਦੀ। ਔਰ ਮੈਂ ਸਿੱਖ ਵਕੀਲਾਂ ਦੇ ਔਰ ਬਹੁਜਨ ਲਾਇਰਜ਼ ਐਸੋਸੀਏਸ਼ਨ ਰਾਹੀਂ ਇਸ ਕੇਸ ਨੂੰ ਅੱਗੇ ਤੋਰਾਂਗਾ, ਕਿਉਂਕਿ ਇਹ ਸਿਰਫ ਮੇਰਾ ਸਵਾਲ ਨਹੀਂ ਹੈ, ਇਹ ਪੂਰੀ ਸਿੱਖ ਕੌਮ ਦੀ ਹਿਊਮਿਲੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸਵਾਲ ਜਸਟ ਮੇਰੀ ਪਰਸਨਲ ਗ੍ਰੀਵੈਂਸ ਦਾ ਨਹੀਂ ਹੈ, ਇਟ ਇਜ਼ ਫਾਈਟ ਫॉर ਡਿਗਨਿਟੀ, ਇਕੁਆਲਿਟੀ ਐਂਡ ਜਸਟਿਸ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਈਚ ਐਂਡ ਐਵਰੀ ਇੰਸਟਿੰਕਟਸ ਆਫ ਦਾ ਫੋਲੋਇੰਗ ਇਵੈਂਟ ਹੈਜ਼ ਬੀਨ ਰਿਕਾਰਡਡ ਇਨ ਦਾ ਕੰਸਰਨਡ CCTV ਕੈਮਰਾ ਫੁਟੇਜ ਆਫ ਦਾ 에ਅਰਪੋਰਟ ਅਥਾਰਟੀ। ਨੂੰ ਵਕੀਲ ਹੈ ਨਾ, ਉਹਨੂੰ ਪਤਾ ਹੈ ਵੀ CCTV ਔਰ ਦੂਸਰਾ, ਔਰ ਉਹਦੇ 'ਚ ਉਹਨਾਂ ਨੇ ਇਹ ਕੀਤਾ। ਹੁਣ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਲੈਵਲ ਦੇ ਉੱਤੇ ਕੋਈ ਘਟਨਾ ਨਹੀਂ। ਅਸੀਂ ਕਿੰਨੇ ਰਾਜਸਥਾਨ ਜੁਡੀਸ਼ਰੀ ਐਗਜ਼ਾਮ 'ਚ ਸਿੱਖ ਕੈਂਡੀਡੇਟਸ ਦੇ ਕਕਾਰ ਲਵਾਏ, ਕੜੇ ਵੀ ਲਵਾਏ, ਕਿਰਪਾਨ ਵੀ। ਈਵਨ ਦਿੱਲੀ ਮੈਟਰੋ ਦੇ ਵਿੱਚ ਟਰੈਵਲ ਕਰਨ ਲਈ ਜਿਹੜਾ ਹਰਿਆਣੇ ਦਾ ਕਿਸਾਨ ਲੀਡਰ ਬਲਦੇਵ ਸਿੰਘ ਸਰਸਾ, ਉਹਨੂੰ ਚੜ੍ਹ ਨਹੀਂ ਦਿੱਤਾ, ਉਹਨਾਂ ਦੇ ਨਾਲ ਦੇ ਵੱਡੀ ਕਿਰਪਾਨ ਪਾ ਕੇ ਬਈ ਚੜ੍ਹ ਨਹੀਂ ਸਕਦੇ। ਕਿੰਨੀਆਂ ਥਾਵਾਂ ਦੇ ਉੱਤੇ, ਔਰ ਇਕੱਲੀ ਹਿਊਮਿਲੇਸ਼ਨ ਇੱਕ ਲੈਵਲ ਦੇ ਉੱਤੇ ਨਹੀਂ ਹੈ। ਹਾਲਾਂਕਿ ਇਹ ਸੁਪਰੀਮ ਕੋਰਟ ਦੇ ਵਕੀਲ ਨੇ, ਜੁਡੀਸ਼ਰੀ ਦੇ ਉੱਤੇ ਇਹਨਾਂ ਦਾ ਯਕੀਨ ਹੈ ਕਿ ਭਾਈ ਉੱਥੋਂ ਮਿਲੇਗਾ। ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦਾ ਇੱਕ ਭੱਦਾ ਆਰਡਰ 29 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਤਾੜੇ ਹੋਏ ਨੇ। ਹਾਲਾਂਕਿ ਇਹਦੇ ਬਾਵਜੂਦ ਕਿ ਭਾਈ ਉਹ ਕਿ ਪਟੀਸ਼ਨ ਪ੍ਰੈਜ਼ੀਡੈਂਟ ਕੋਲ ਗਈ, ਸੁਪਰੀਮ ਕੋਰਟ ਦੇ ਆਰਡਰ ਨੇ ਕਿ ਇੰਨੇ ਸਾਲਾਂ ਤੋਂ ਜ਼ਿਆਦਾ ਤੁਸੀਂ ਇੱਕੋ ਵੇਲੇ ਕਿਸੇ ਨੂੰ ਉਮਰ ਕੈਦੀ ਵੀ ਔਰ ਦੂਸਰੇ ਵੀ ਸਜ਼ਾ ਨਹੀਂ ਦੇ ਸਕਦੇ। ਪਰ ਅੱਜ ਜਦੋਂ ਇਹ ਕੇਸ ਸੁਪਰੀਮ ਕੋਰਟ ਦੇ ਸਾਹਮਣੇ ਦੁਬਾਰਾ ਜਾਂਦਾ ਹੈ ਤੇ ਸੁਪਰੀਮ ਕੋਰਟ ਕਹਿੰਦਾ ਇਫ ਆਫੈਂਸ ਗ੍ਰੇਵ ਵਾਈ ਰਾਜੋਆਣਾ ਨਾਟ ਹੈਂਗ ਟਿਲ ਨਾਓ। ਸੁਪਰੀਮ ਕੋਰਟ ਕਹਿੰਦਾ ਹੈ ਉਹਨੂੰ ਕਿ ਇੰਨਾ ਤੁਸੀਂ ਕਹਿੰਦੇ ਹੋ, ਸਰਕਾਰ ਕਹਿੰਦੇ ਆ ਕਿ ਬਹੁਤ ਗ੍ਰੇਵ ਆਫੈਂਸ ਕੀਤਾ ਹੈ, ਬੁੱਚੜ ਬੇਅੰਤ ਨੂੰ ਮਾਰਿਆ, ਉਹਨੂੰ ਹੁਣ ਤੱਕ ਰੱਖਿਆ ਕਿਉਂ ਹੋਇਆ, ਹੈਂਗ ਕਿਉਂ ਨਹੀਂ ਕਰਦੇ, ਫਾਂਸੀ ਕਿਉਂ ਨਹੀਂ ਚਾੜਦੇ। ਲੇਕਿਨ ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਕਿਉਂਕਿ ਧਾਰਮਿਕ ਤੌਰ ਦੇ ਉੱਤੇ ਜੋ ਕੁਛ BJP ਨੇ ਸਿੱਖਾਂ ਦੇ ਨਾਲ, ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਇਹਨਾਂ ਦੇ ਕੋਲ ਹੈ। ਪੰਜਾਬ ਨੂੰ ਇਹਨਾਂ ਨੇ ਕਿਵੇਂ ਹੜ੍ਹਾਂ ਦੇ ਵਿੱਚ ਡੋਬਿਆ, ਕਿਵੇਂ ਰੈਗੂਲਰ ਜਿਹੜੀ ਹੈ ਉਹ ਇਨਸਲਟ ਹਰ ਲੈਵਲ ਦੇ ਉੱਤੇ BJP। ਪਰ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਈ ਸਿੱਖਾਂ ਦੇ ਵਿੱਚ ਜਿਹੜਾ ਇੱਕ ਤਬਕਾ ਉਹਨਾਂ ਨੇ ਉਹ ਰੈਂਟਾ ਸਿੱਖਾਂ ਦਾ ਖੜਾ ਕੀਤਾ ਹੈ, ਮਨਜਿੰਦਰ ਸਿਰਸਾ, ਤਰਲੋਚਨ ਸਿੰਘ, ਹਰਦੀਪ ਪੁਰੀ ਜਿਹੜਾ ਇੱਥੇ UN ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਸੀ ਇੰਡੀਆ ਦਾ, ਔਰ ਰਿਟਾਇਰ ਹੋਣ ਦੇ 6 ਮਹੀਨੇ ਦੇ ਵਿੱਚ ਜਾ ਕੇ
ਇਹਨੇ ਬੀਜੇਪੀ ਜੁਆਇਨ ਕੀਤੀ। ਇਹਦੀ ਘਰ ਵਾਲੀ ਹਿੰਦਵਾਣੀ ਹੈ ਔਰ ਇਹਨੂੰ ਉੱਥੇ ਸਪੈਸ਼ਲੀ ਜਿਹੜਾ ਮਿਨਿਸਟਰ ਬਣਾਇਆ ਹਾਊਸਿੰਗ ਦਾ, ਦੂਜੇ ਚੋਣ ਵੀ ਹਾਰ ਗਿਆ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ, ਫਿਰ ਰਾਜ ਸਭਾ ਰਾਹੀਂ ਉਹਨੂੰ ਬਣਾਇਆ। ਹੁਣ ਜਿਹੜਾ ਇੱਕ ਡਰਾਮਾ 2 ਦਿਨ ਪਹਿਲਾਂ ਹੋਇਆ ਔਰ ਜਦੋਂ ਅਸੀਂ ਟਰੈਵਲ ਕਰਕੇ ਇੰਡੀਆਨਾ ਤੋਂ ਵਾਪਸ ਆਏ ਤਾਂ 2-3 ਨੇ ਮੈਨੂੰ ਕਿਹਾ ਕਿ ਜੀ ਉਹ ਜਪਜੀ ਸਾਹਿਬ ਦਾ ਪਾਠ ਪੜ੍ਹਦੀ ਸੀ ਇੱਕ ਬੀਬੀ, ਉਹ ਕੀ ਹਰਸ਼ਦੀਪ ਕੇ ਕੌਣ ਹੈ ਸੂਫੀਆਨਾ ਵਾਲੀ, ਤੇ ਪੱਗਾਂ ਵਾਲੇ 10 ਵੀ ਖੜੇ ਨੇ ਤੇ ਹਰਦੀਪ ਪੁਰੀ ਤੇ ਉਹ ਸਿਰ ਢੱਕ ਕੇ ਬੈਠਾ ਹੈ ਮੋਦੀ। ਔਰ ਉਹ ਜਿਹੜਾ ਨੇ ਕਿ ਜੀ ਉਹਨੇ ਹਰਦੀਪ ਪੁਰੀ ਨੇ ਕਿਹਾ ਕਿ ਜੀ ਸਾਡੇ ਫੈਮਿਲੀ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਉਹਨਾਂ ਦੇ ਜੋੜੇ ਨੇ ਜਿਹੜੇ ਅਸੀਂ ਜਿਹੜੇ ਬੜੇ ਸੰਭਾਲ ਕੇ ਰੱਖੇ। ਔਰ ਮੇਰੇ ਵੱਡੇ ਭਰਾ ਦੀ ਡੈਥ ਹੋਈ ਔਰ ਉਹਦੀ ਵਾਈਫ ਹੁਣ ਚਾਹੁੰਦੀ ਹੈ ਕਿ ਇਹਨਾਂ ਨੂੰ ਇੱਕ ਕਿਸੇ ਸੂਟੇਬਲ ਥਾਂ ਜਿਹੜੀ ਆ ਉਹਨਾਂ ਦੇ ਲਈ ਲੱਭੀ ਜਾਏ ਜਿੱਥੇ ਉਹਨਾਂ ਨੂੰ ਜਿਹੜਾ ਉਹ ਸੁਸ਼ੋਭਿਤ ਕੀਤਾ ਜਾਏ। ਔਰ ਉਸ ਤੋਂ ਅਗਲੇ ਦਿਨ ਫਿਰ ਤਰਲੋਚਨ ਸਿੰਘ ਜਿਹੜਾ ਇੱਕ ਹੋਰ ਦਲਾਲ, ਵੈਸੇ ਦਲਾਲ ਨਾਲੋਂ ਅਖੀਰਲਾ ਲੱਲਾ ਲਾਲ ਉਹ ਤਾਂ ਠੀਕ ਲਫ਼ਜ਼ ਬਣਦਾ ਇਹਨਾਂ ਦੇ ਲਈ, ਉਹਨੇ ਕਿਹਾ ਕਿ ਜੀ ਉਹ ਹੋਏ ਤਾਂ ਬਹੁਤ ਕੀਮਤੀ ਜਿਹੜੀ ਚੀਜ਼ ਵਸਤੂ ਹੈ ਇਹ ਤਾਂ ਪਟਨਾ ਸਾਹਿਬ 'ਚ ਸੁਸ਼ੋਭਿਤ ਹੋਣੀ ਚਾਹੀਦੀ। ਹੁਣ ਤੁਸੀਂ ਇਹ ਦੇਖੋ ਵੀ ਪਹਿਲਾਂ ਤਾਂ ਦੇਖਣ ਵਾਲੀ ਗੱਲ ਇਹ ਹੈ, ਮੈਂ ਜਦੋਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਇੰਟਰਵਿਊ 'ਚ ਕਿਹਾ ਕਿ 10ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਜਿਹੜਾ ਇਤਿਹਾਸ ਜਿੰਨਾ ਕੁ ਅਸੀਂ ਜਾਣਦੇ ਹਾਂ, ਇਹ 78 ਸਾਲ 80 ਸਾਲ ਇਹ ਟੱਬਰ ਕਿੱਥੇ ਸੁੱਤਾ ਹੋਇਆ ਸੀ ਕਿ ਵੀ ਐਸਾ ਇਹਨਾਂ ਪੁਰੀਆਂ ਨੇ ਕਿਹੜਾ ਮਾਰਕਾ ਮਾਰਿਆ ਹੋਇਆ ਕਿ 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਕੋਈ ਜਿਹੜਾ ਉਹ ਜੁੱਤੀਆਂ ਤੇ ਆਪਣੇ ਗੁਰੂ ਕੇ ਮਹਿਲ ਦੀਆਂ ਜੁੱਤੀਆਂ ਵੀ ਇਹਨਾਂ ਨੂੰ ਭੇਟ ਕਰਤੀਆਂ। ਪਹਿਲੀ ਗੱਲ ਤਾਂ ਇਹੀ ਕੋਈ ਇਸ ਕਿਸਮ ਦਾ ਪਾਰਟ ਨਹੀਂ ਹੈ। ਫਿਰ ਜੇ ਮੰਨ ਲਓ ਇਹ ਆਏ ਤਾਂ ਪਾਕਿਸਤਾਨ ਤੋਂ ਹੁਣ ਇਹਨੇ ਲਹਿੰਦੇ ਪੰਜਾਬ ਤੋਂ ਵੀ 78-79 ਸਾਲ ਇਹਨਾਂ ਨੇ ਘਰ ਦੇ ਟੈਚੀ ਦੇ ਵਿੱਚ ਜੁੱਤੀਆਂ ਰੱਖੀਆਂ ਹੋਈਆਂ ਸੀ, ਕਿੱਥੇ ਸੁਸ਼ੋਭਿਤ ਕੀਤੀਆਂ ਸੀ। ਜੇ ਇੰਨੀ ਵੱਡੀ ਗਿਫਟ ਇਹਨਾਂ ਦੇ ਕੋਲ ਸੀ ਤੇ ਇਹ ਪੰਥ ਨੂੰ ਪਤਾ ਹੁੰਦਾ ਜਾਂ ਇਹ ਹੁਣ ਇੱਕ ਨਵੀਂ ਨਟੰਕੀ ਇਸ ਮੌਕੇ ਦੇ ਉੱਤੇ ਕਰਨ ਦੀ ਕੀ ਲੋੜ ਹੈ? ਕਿਉਂਕਿ ਔਰ ਇਹ ਫਿਰ ਉਹਨੇ ਕਿਹਾ ਜੀ ਅਸੀਂ ਪੁਰਾਤਤਵ ਵਿਭਾਗ ਤੋਂ ਤੇ ਦੂਸਰਿਆਂ ਤੋਂ ਇਹ ਟੈਸਟ ਕਰਾ ਲਿਆ ਵੀ ਇਹ ਜਿਹੜੇ ਨੇ ਇਹ 300 ਸਾਲ ਪੁਰਾਣੇ ਨੇ। ਗੁਰੂ ਸਾਹਿਬ ਦੇ ਪੈਰ ਦਾ ਸਾਈਜ਼ 11 ਨੰਬਰ ਹੈ, ਮਾਤਾ ਸਾਹਿਬ ਕੌਰ ਦਾ 9 ਨੰਬਰ ਹੈ। ਤੁਸੀਂ ਇਹਨਾਂ ਦਾ ਫਰਾਡ, ਇਹਨਾਂ ਦੀ ਨੌਟੰਕੀ ਕਿਤੇ ਵੀ, ਔਰ ਇਹ ਸਿਰਫ ਤੇ ਸਿਰਫ ਇਹ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਇਹ ਖੇਡ ਰਹੇ ਨੇ ਹਰ ਥਾਂ ਤੇ। ਜਿਹੜੇ ਸਾਡੀਆਂ ਇਤਿਹਾਸਕ ਥਾਵਾਂ ਨੇ ਵੀ ਤੁਸੀਂ ਜਿਹੜਾ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਬਾਹਮਣਾਂ ਨੂੰ ਕਿਹਾ ਸੀ ਕਿ ਭਾਈ ਇਹ ਤੁਹਾਡਾ ਪਾਣੀ ਕਿਵੇਂ ਸੂਰਜ ਨੂੰ ਪਹੁੰਚੇਗਾ, ਉੱਥੇ ਤੇ ਸਕਾਊਟ ਦਫ਼ਤਰ ਬਣਾਇਆ ਹੋਇਆ ਗੁਰਦੁਆਰਾ ਢਾਹ ਕੇ। ਮੰਗੂ ਮੱਠ ਜਗਨਨਾਥਪੁਰੀ ਜਿੱਥੇ ਗੁਰੂ ਸਾਹਿਬ ਨੇ ਕਿਹਾ ਵੀ ਆ ਦੀਵੇ ਦੂਵੇ ਬਾਲ ਕੇ ਤੁਹਾਡੀਆਂ ਆਰਤੀਆਂ ਦਾ ਕੋਈ ਨਹੀਂ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ, ਉਸ ਵਾਹਿਗੁਰੂ ਦੀ ਆਰਤੀ ਸਦਾ ਹੋ ਰਹੀ ਹੈ, ਉਸ ਨੂੰ ਤੁਸੀਂ ਢਾਹ ਕੇ ਉੱਥੇ ਜਿਹੜਾ ਸਰਾਵਾਂ ਬਣਾ ਦਿੱਤੀਆਂ ਨੇ। ਗੁਰਦੁਆਰਾ ਡਾਂਗ ਮਾਰ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਹੋਇਆ ਹੈ। ਜਿਹੜਾ ਕਸ਼ਮੀਰ 'ਚ ਮਠਨ ਦੇ ਵਿੱਚ ਗੁਰਦੁਆਰਾ ਹੈ ਉਹਨੂੰ ਤੁਸੀਂ ਮੰਦਿਰ ਸਾਬਤ ਕਰਨ ਤੇ ਲੱਗੇ ਹੋਏ ਹੋ। ਤੇ ਤੁਹਾਨੂੰ ਇਹ ਜੋੜੇ ਨਜ਼ਰ ਆ ਰਹੇ ਨੇ ਜਿਹੜੇ ਕਿ ਪੁਰੀਆਂ ਨੂੰ 78 ਸਾਲ ਬਾਅਦ ਆਈ ਯਾਦ ਕਿ ਜੀ ਇਹ ਤਾਂ ਹੁਣ ਇਹਨਾਂ ਦੀ ਕੋਈ ਸਾਂਭ ਸੰਭਾਲ ਲਈ ਥਾਂ ਚਾਹੀਦੀ ਹੈ, ਤੇ ਅੱਗੋਂ ਇੱਕ ਦਲਾਲ ਦਾ ਮੂਸੇ ਦਾ ਗਵਾਹ ਡੱਡੂ ਉਹ ਅਗਲੀਆਂ ਗੱਲਾਂ ਕਰ ਰਿਹਾ ਔਰ ਅਦਰਵਾਈਜ਼ ਕੀ ਚੱਲ ਰਿਹਾ। ਸੋ ਇਹ ਕਿਉਂਕਿ ਸਾਡਾ ਇੱਕ ਤਬਕਾ ਇਹ ਠੀਕ ਹੈ, ਅਸੀਂ ਗੁਰੂ ਸਾਹਿਬ ਨਾਲ ਸੰਬੰਧ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਅਸੀਂ ਇਤਿਹਾਸ ਸਾਂਭਦੇ ਹਾਂ। ਅਸੀਂ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਜਿਹੜੀ ਹੈ ਉਸ ਨੂੰ ਬੜੀ ਮੁਬਾਰਕ ਮੰਨ ਕੇ ਉਸ ਦਾ ਜਿਹੜਾ ਅਦਬ ਅਦਾਬ ਕਰਦੇ। ਪਰ ਇੰਨਾ ਵੀ ਨਾ ਹੋਈ ਆ। ਪਿਛਲੇ ਦਿਨਾਂ 'ਚ ਸਾਡੇ ਮਿੱਤਰ ਨੇ ਸ਼ੇਖ ਸਾਹਿਬ ਲਾਹੌਰ ਤੋਂ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਵੀ ਨੇ, ਉਹਨਾਂ ਨੇ ਮੈਨੂੰ ਇੱਕ ਕਲਿੱਪ ਭੇਜੀ। ਉਹ ਪਾਕਿਸਤਾਨ ਦੇ ਵਿੱਚ ਵੀ ਇੱਕ ਸਾਈਂ ਮੀਆਂ ਮੀਰ ਦੀ ਕਬਰ ਦੇ ਉੱਤੇ ਬੈਠਾ ਕਾਦਰੀ, ਸਾਈਂ ਕਾਦਰੀ ਕੇ ਕੀ ਉਹ ਵੀ ਫਰਾਡੀ ਹੈ। ਉਹ ਇੱਥੇ ਫਰੈਜ਼ਨੋ ਕੇ ਕਿਸੇ ਨਾਨਕਸਰੀਆਂ ਦਾ ਗੁਰਦੁਆਰਾ ਹੈ, ਉੱਥੇ ਅਖੰਡ ਪਾਠ ਕਰਾਇਆ ਜਾਣਾ, ਸਾਈਂ ਉਹ ਤੇ ਕਾਦਰੀ ਉੱਥੇ ਆ ਰਿਹਾ। ਹੁਣ ਇਹ ਵੀ ਇੱਕ ਵੱਡਾ ਫਰਾਡੀ ਹੈ, ਸਾਨੂੰ ਕਾਫੀ ਦੇਰ ਤੋਂ ਪਤਾ ਹੈ। ਕਿਤੇ ਕਹੇਗਾ ਜੀ ਇਹ ਮਾਲਾ ਮਾਤਾ ਗੰਗਾ ਜੀ ਦੀ ਹੈ ਜਿਹੜੀ ਕਿ ਉਹਨਾਂ ਨੇ ਸਾਈਂ ਮੀਆਂ ਮੀਰ ਹੋਰਾਂ ਨੂੰ ਭੇਟ ਕੀਤੀ। ਇਹ ਗੁਰੂ ਅਰਜਨ ਸਾਹਿਬ ਦੀ ਥਾਲੀ ਹੈ, ਇਹ ਉਹਨਾਂ ਦੀ ਬਾਲਟੀ ਹੈ ਜਿਹੜੀ ਉਹਨਾਂ ਨੇ ਇਸਤੇਮਾਲ ਕੀਤੀ ਜਦੋਂ ਲਾਹੌਰ ਹੈ। ਮਤਲਬ ਜਦੋਂ ਤੁਸੀਂ ਇਸ ਕਿਸਮ ਦਾ ਫਰਾਡ ਕਰਦੇ ਹੋ, ਉਹਨਾਂ ਨੇ ਮੈਨੂੰ ਅਜ਼ਹਰ ਸ਼ੇਖ ਸਾਹਿਬ ਨੇ ਕਿਹਾ ਵੀ ਇੱਦਾਂ ਦੇ ਫਰਾਡੀਆਂ ਤੋਂ ਬਚਾ ਲਓ ਆਪਣੇ ਸਿੱਖੀ ਨੂੰ।
ਔਰ ਹੁਣ ਕਿਉਂਕਿ ਇਸ ਵੇਲੇ ਇੱਕ ਗੁੱਡਵਿਲ ਹੈ ਸਿੱਖਾਂ ਮੁਸਲਮਾਨਾਂ ਦੀ, ਹਰ ਇਦਾਂ ਦੇ ਫਰੋਡੀਏ ਵੀ ਨਿਕਲ ਆਏ ਵੀ ਤੁਸੀਂ ਆਪਣਾ ਮਾਲ, ਉਹਨਾਂ ਨੂੰ ਪਤਾ ਵੀ ਸਿੱਖ ਜਿਹੜੇ ਨੇ ਇਮੋਸ਼ਨਲੀ ਵਲਨਰੇਬਲ ਨੇ, ਜਦੋਂ ਗੁਰੂਆਂ ਦਾ ਨਾਂ ਕੋਈ ਲੈਂਦਾ ਜਾਂ ਦੂਜਾ ਤੇ ਉਸ ਦੇ ਨਾਲ ਕਈ ਕੁਛ ਜਿਹੜਾ ਉਹ ਜੁੜਿਆ ਹੁੰਦਾ। ਸੋ ਅਸੀਂ ਇਹ ਖਬਰਦਾਰ ਕਰਨਾ ਚਾਹੁੰਦੇ ਹਾਂ ਵੀ ਇਹ ਸਾਰੇ ਫਰੋਡੀਏ ਨੇ। ਸਾਡੇ ਲਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹੜੀਆਂ ਬਾਕੀ ਕੋਈ ਵੀ ਇਤਿਹਾਸਕ ਜਾਂ ਦੂਸਰੀਆਂ ਅਦਬ ਅਦਾਬ ਵਾਲੀਆਂ ਉਹ ਆਰਕਾਈਵਜ਼ ਨੇ, ਮਿਊਜ਼ੀਅਮਸ ਨੇ, ਸੈਂਟਰ ਸਿੱਖ ਮਿਊਜ਼ੀਅਮ ਹੈ ਅੰਮ੍ਰਿਤਸਰ, ਸਾਡੇ ਤਖਤ ਸਾਹਿਬਾਨ ਨੇ, ਉਹ ਉਹਨਾਂ ਨੂੰ ਨਿਰਣਾ ਕਰਨ ਦਈਏ, ਮਤ ਇਹਨਾਂ ਦੇ ਇਹਨਾਂ ਫਰਾਡਾਂ ਦੇ ਵਿੱਚ ਫਸੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ, ਬਲਜੀਤ ਬਰਾੜ ਜੀ, ਧਰਮ ਸਿੰਘ ਜੀ ਬਸਰਾ ਜੀ, ਫਿਰ ਜਤਿੰਦਰ ਸਿੰਘ ਜੀ, ਰਾਜਵਿੰਦਰ ਕੌਰ ਜੀ, ਅਮਰਜੀਤ ਸਿੰਘ ਸਾਨੀ ਜੀ, ਮੁਹੰਮਦ ਯਾਕੂਬ ਜੀ ਵੀ ਨੇ। ਇਹ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ, ਤਖਤ ਅਕਾਲ ਤੂੰ ਆਈ ਵਾਸ, ਖਾਲਿਸਤਾਨ ਖਾਲਿਸਤਾਨ ਦੇਗ ਤੇਗ ਫਤਿਹ ਕਹਿੰਦੇ ਨੇ। ਔਰ ਪੰਥ ਕੀ ਜੀਤ, ਧੋਤੀ ਟੋਪੀ ਜਿਹੜੀ ਕਹਿੰਦੇ ਜਮਨਾ ਪਾਰ। ਔਰ ਦਰਿਆਏ ਜਮਨਾ ਤੋਂ ਵਾਗਾ ਤੱਕ ਅਸੀਂ ਆਲਰੇਡੀ ਟੈਰੀਟਰੀ ਜਿਹੜੀ ਉਹ ਬਿਆਨਦੇ ਹੀ ਹਾਂ, ਜਮਨਾ ਪਾਰ ਹੀ ਜਾਣਗੇ ਧੋਤੀ ਟੋਪੀ ਵਾਲੇ। ਪੁੱਛਦੇ ਨੇ ਤੁਹਾਡੇ ਕੋਲੋਂ ਕਿ ਡਾਕਟਰ ਸਾਹਿਬ ਹਿੰਦੂ ਕਿਉਂ ਆਪਣੇ ਨਾਮ ਨਾਲ ਜਿਹੜੇ ਆ ਸਿੰਘ ਲਗਾਉਂਦੇ ਆ? ਹਿੰਦੂਆਂ ਦੇ ਵਿੱਚ ਜਿਹੜਾ ਕਸ਼ਤਰੀ ਕਲੈਨ ਸੀ, ਰਾਜਪੂਤਾਨੇ ਦਾ, ਰਾਜਪੂਤਾਂ ਦਾ, ਈਵਨ ਤੁਹਾਨੂੰ ਗੋਰਖਿਆਂ 'ਚ ਵੀ ਨਜ਼ਰ ਆਏਗਾ, ਬਹਾਦਰ ਸਿੰਘ ਥਾਪਾ ਔਰ ਦੂਸਰੇ, ਇਹ ਸਿੰਘ ਦੇ ਤੌਰ ਦੇ ਉੱਤੇ ਇਹਨਾਂ ਦੇ ਕਸ਼ਤਰੀਆਂ ਦੇ ਔਰ ਖਾਸ ਤੌਰ 'ਤੇ ਰਾਜਪੂਤਾਂ ਦੇ ਕਲੈਨ ਦੇ ਵਿੱਚ ਇਹ ਕਾਮਨ ਸੀ। ਕਹਿੰਦੇ ਗੈਟ ਆਊਟ ਇੰਡੀਆ ਫਰੋਮ ਖਾਲਿਸਤਾਨ, ਬਲਵਿੰਦਰ ਸਿੰਘ, ਅਮਨ ਸਿੰਘ ਖਾਲਸਾ ਔਰ ਬਲਵੰਤ ਸਿੰਘ, ਫਿਰ ਇਸੇ ਤਰ੍ਹਾਂ ਜੀ ਗੁਰਚਰਨ ਸਿੰਘ ਖੰਗ ਜੀ, ਔਰ ਫਿਰ ਇਸੇ ਤਰ੍ਹਾਂ ਇਫਤਾਰ ਕਾਂਗੋ ਜੀ। ਕਹਿੰਦੇ ਇਜ਼ਰਾइल ਇਜ਼ ਇਨ ਦਾ ਪ੍ਰੋਸੈਸ ਆਫ ਐਕਸਪੈਂਸ਼ਨਸ what the Brahman did long ago in Bharat hold rightfully can claim only northernmost India of today। और फिर कहते हैं कि if Israel was stopped it would be a unprocessing of the party identity too। ਬਿਲਕੁਲ ਠੀਕ ਹੈ ਵੀ ਇਹਨਾਂ ਦੀ ਓਰੀਜਨਲ ਭਾਰਤ ਤਾਂ ਉਹੀ ਗੰਗਾ ਜਮਨੀ ਤਹਿਜ਼ੀਬ, ਚਾਰ ਜਿਹੜੀਆਂ ਸਟੇਟਾਂ ਨੇ। ਬਾਕੀ ਇਹਨਾਂ ਨੇ ਇਹ ਕਦੇ ਵੀ ਹਿਸਟਰੀ ਦੇ ਵਿੱਚ ਸੋ ਕਾਲਡ ਅਖੰਡ ਭਾਰਤ ਨਹੀਂ ਰਿਹਾ। ਈਵਨ ਜਦੋਂ ਬੁੱਧ ਪੈਦਾ ਹੁੰਦੇ ਨੇ 2500 ਸਾਲ ਪਹਿਲਾਂ, 570 ਦੇ ਕਰੀਬ ਆਟੋਨਮਸ ਕਿੰਗਡਮ ਸਨ ਭਾਰਤ ਦੇ ਵਿੱਚ। ਇਹ ਇਹਨਾਂ ਦੇ ਆਪਣੇ ਰਿਸਰਚਰ ਹੀ ਪੁਆਇੰਟ ਆਊਟ ਕਰਦੇ ਨੇ। ਸੋ ਗੰਗਾ ਜਮਨੀ ਤਹਿਜ਼ੀਬ ਉਨੇ ਤੱਕ ਹੀ ਮਹਿਦੂਦ ਹੈ। ਸੁਰਿੰਦਰ ਸਿੰਘ, ਫਿਰ ਇਸੇ ਤਰ੍ਹਾਂ ਹਾਂਜੀ ਕੁਲਦੀਪ ਕੌਰ ਔਰ ਇਨਵਾਇਰਨਮੈਂਟ ਗੁੱਡ ਵਰਕ ਕਹਿੰਦੇ ਨੇ। ਔਰ ਕਹਿੰਦੇ ਯੂ ਆਰ ਏ ਗ੍ਰੇਟ ਪਰਸਨ ਡਾਕਟਰ ਸਾਹਿਬ, ਲਵ ਫਰੋਮ ਪਾਕਿਸਤਾਨ, ਪੰਜਾਬ, ਜੇਲਮ। ਬਹੁਤ ਸ਼ੁਕਰੀਆ ਜੇਲਮ ਦੀ ਧਰਤੀ ਦੇ ਵਾਸੀ ਵੀਰ ਭੈਣ ਜੀ, ਬਹੁਤ ਮਿਹਰਬਾਨੀ। ਧਰਮ ਸਿੰਘ ਜੀ ਚੜ੍ਹਦੀ ਕਲਾ ਕਹਿੰਦੇ ਨੇ, ਸੱਚੋ ਸੱਚ ਪ੍ਰੋਗਰਾਮ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਨਿਹੰਗ ਸਿੰਘ ਜੀ ਵੀ। ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਔਰ ਨਾਸਰ ਚੌਧਰੀ ਕਹਿੰਦੇ ਰੱਬ ਦੀ ਕਿਰਪਾ ਨਾਲ ਪਾਕਿਸਤਾਨ ਅਤੇ ਖਾਲਿਸਤਾਨ ਦਾ ਵੀ ਉਹੀ ਰੱਖਿਆ ਸਮਝੌਤਾ ਹੋਏਗਾ ਜੋ ਪਾਕਿਸਤਾਨ ਤੇ ਸਾਊਦੀ ਅਰੇਬੀਆ ਦਾ ਹੋਇਆ। ਤੁਸੀਂ ਵੀ ਨਾਨਕਸ਼ਾਹੀ ਹੋ, ਅਸੀਂ ਵੀ ਨਾਨਕਸ਼ਾਹੀ, ਬਾਬਾ ਸਾਡਾ ਸਾਂਝਾ ਭਾਜੀ। ਵਾਹ ਵਾਹ ਵਾਹ, ਆਲ ਅਬਾਊਟ ਸਿੱਖਿਜ਼ਮ। ਐਂਡ ਫਿਰ ਇਸੇ ਤਰ੍ਹਾਂ ਗੁਰਮੀਤ ਸਿੰਘ ਬਾਜਵਾ ਜੀ ਔਰ ਦਰਦ ਪੰਜਾਬ ਦਾ ਸਤਨਾਮ ਸਿੰਘ, ਬਿਲਾਲ ਅਹਿਮਦ ਜੀ ਵੀ ਸਾਨੂੰ ਹਲੋ ਕਹਿੰਦੇ ਨੇ। ਕਹਿੰਦੇ ਇੱਥੇ ਸ਼ਾਈਨਿੰਗ ਮਾਰਨਿੰਗ ਹੈਗੀ ਹੈ ਲਾਹੌਰ ਦੇ ਵਿੱਚ। ਗੁਰਪ੍ਰਕਾਸ਼ ਸਿੰਘ, ਧੁੱਪ ਦਾ ਆਨੰਦ ਮਾਣੋ ਲਾਹੌਰ ਦਾ। ਗੁਰਵਿੰਦਰ ਮਾਨ ਜੀ ਵੀ ਔਰ ਬਲਵਿੰਦਰ ਸਿੰਘ ਜੀ ਵੀ ਔਰ ਪਖੰਡੀ ਲੋਕ ਜੀ। ਫਿਰ ਇਸੇ ਤਰ੍ਹਾਂ ਅਜੀਤ ਸਿੰਘ ਜੀ ਵੀ ਔਰ ਬਿਲਾਲ ਜੀ ਕਹਿੰਦੇ ਨੇ कि एयर इंडिया का हाल तो पाकिस्तान ने बुरा किया हुआ है, रोज़ का कहते 5 लाख का नुकसान हो रहा है। और पाकिस्तान का एयर स्पेस बंद होने की वजह से 10 मई आज तक कहते 500 मिलियन डॉलर का जिहड़ा कि नुकसान हो चुका है। बिल्कुल ठीक है। जावेद बब्बर जी भी फिर कहते हैं कि बिलाल अहमद जी कहते हैं कि डॉक्टर साहब अगर पाकिस्तान ना होता तो इंडियन ब्राह्मण क्लास है भूखे भुखे मरदे। और फिर कहते पाकिस्तान ने टीरा वैली पर हमला नहीं किया और दोस्त गोदवान ने ब्रॉड फैक्ली ब्लास्ट में हुआ, पता नहीं की कहना चाहते हैं। सॉरी फॉर दैट। बिल्कुल
ਹਾਂਜੀ, ਸੋ ਇਸ ਦਿਨ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਲ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।